ਪੰਜਾਬੀ ਰੇਡੀਓ USA ਸੁਣ ਰਹੇ ਤੁਸੀਂ ਦੋਸਤੋ। ਸ਼ਾਮਲ ਹੋ ਗੁਰਪ੍ਰੀਤ ਸਿੰਘ ਦੇ ਨਾਲ ਅਪਡੇਟ ਕੈਨੇਡਾ ਦੀ ਸੈਗਮੈਂਟ ਦੇ ਵਿੱਚ। ਅੱਜ ਦੀ ਸੈਗਮੈਂਟ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਾਵਾਂਗੇ ਸੁਖ ਧਾਲੀਵਾਲ ਦੇ ਨਾਲ, ਜਿਹੜੇ ਕਿ ਮੈਂਬਰ ਪਾਰਲੀਮੈਂਟ ਸਰੀ ਨਿਊਟਨ ਤੋਂ। ਇਸ ਸਮੇਂ ਬਹੁਤ ਇੰਪੋਰਟੈਂਟ ਚੋਣਾਂ ਹੋ ਰਹੀਆਂ ਨੇ ਔਰ ਸੁਖ ਧਾਲੀਵਾਲ ਉਹਨਾਂ ਦਾ ਕਾਫੀ ਆਦਰ ਮਾਣ ਹੈ ਸਰੀ ਨਿਊਟਨ ਹਲਕੇ ਵਿੱਚ, ਜਿੱਥੋਂ ਉਹ ਉਮੀਦਵਾਰ ਨੇ, ਜਿੱਥੋਂ MP ਨੇ। ਅੱਜ ਇੱਕ ਖਾਸ ਮੁੱਦੇ 'ਤੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਚੋਣਾਂ ਬਾਰੇ ਤਾਂ ਗੱਲ ਹੋਵੇਗੀ ਹੀ। 18 ਅਕਤੂਬਰ ਦਾ ਦਿਨ ਬਹੁਤ ਅਹਿਮ ਹੈ ਸਾਡੇ ਸਾਰਿਆਂ ਲਈ। 18 ਅਕਤੂਬਰ ਨੂੰ 1919 ਦੇ ਵਿੱਚ ਪੀਏ ਟਰੂਡੋ ਦਾ ਜਨਮ ਹੋਇਆ। ਪੀਏ ਟਰੂਡੋ ਇੱਕ ਬਹੁਤ ਸਤਿਕਾਰਯੋਗ ਸ਼ਖਸੀਅਤ ਸਨ, ਲਿਬਰਲ ਪਾਰਟੀ ਦੇ ਵੱਡੇ ਕੱਦ ਵਾਲੇ ਨੇਤਾ, ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਜੀ। ਉਹਨਾਂ ਨੇ ਕੈਨੇਡਾ ਵਿੱਚ ਚਾਰਟਰ ਆਫ ਰਾਈਟਸ ਲਿਆਂਦਾ। ਉਹਨਾਂ ਨੇ ਕੈਨੇਡਾ ਵਿੱਚ ਇਮੀਗਰੈਂਟਾਂ ਨੂੰ ਲਿਆ ਕੇ ਉਹਨਾਂ ਨੂੰ ਕਲਾਵੇ ਵਿੱਚ ਲਿਆ ਔਰ ਘੱਟ ਗਿਣਤੀ ਨੂੰ ਨਾਲ ਲੈ ਕੇ ਤੁਰੇ, ਔਰ ਉਹਨਾਂ ਦਾ ਅੱਜ ਵੀ ਬੜਾ ਆਦਰ ਮਾਣ ਹੈ। ਔਰ ਕਈ ਲੋਕ ਮਹਿਸੂਸ ਕਰਦੇ ਨੇ ਕਿ ਜਸਟਿਨ ਟਰੂਡੋ ਉਹਨਾਂ ਦਾ ਪਰਛਾਵਾਂ ਨੇ ਔਰ ਉਹਨਾਂ ਨੇ ਆਪਣੇ ਪਿਤਾ ਜੀ ਦੀ ਵਿਰਾਸਤ ਨੂੰ ਅੱਗੇ ਤੋਰਿਆ। ਔਰ ਇਸ ਸ਼ਖਸ ਦਾ ਖਾਸ ਤੌਰ 'ਤੇ ਦੇਸੀ ਹਲਕਿਆਂ ਵਿੱਚ ਕਾਫੀ ਆਦਰ ਮਾਣ ਰਿਹਾ। ਸੁਖ ਧਾਲੀਵਾਲ ਜਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਦੇਸੀ ਲਿਬਰਲ MP ਜਾਂ ਆਗੂ ਨੇ, ਉਹਨਾਂ ਦੇ ਮਨਾਂ ਵਿੱਚ ਪੀਏ ਟਰੂਡੋ ਦੇ ਲਈ ਅੱਜ ਵੀ ਬਹੁਤ ਸਤਿਕਾਰ ਹੈ। ਸੋ ਪੀਏ ਟਰੂਡੋ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਅਸੀਂ ਖਾਸ ਗੱਲਬਾਤ ਕਰਨ ਜਾ ਰਹੇ ਹਾਂ ਸੁਖ ਧਾਲੀਵਾਲ ਸਾਹਿਬ ਦੇ ਨਾਲ। ਧਾਲੀਵਾਲ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਏ। ਧੰਨਵਾਦ ਗੁਰਪ੍ਰੀਤ ਜੀ, ਤੁਸੀਂ ਮੈਨੂੰ ਆਪਣੇ ਸਰੋਤਿਆਂ ਨਾਲ ਰੂਬਰੂ ਕਰਨ ਜਾ ਰਹੇ। ਸੋ ਧਾਲੀਵਾਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਪੀਏ ਟਰੂਡੋ ਦੀ ਜਨਮ ਸ਼ਤਾਬਦੀ ਦੇ ਮੌਕੇ 'ਤੇ ਢੇਰ ਸਾਰੀ ਮੁਬਾਰਕਬਾਦ। ਧੰਨਵਾਦ ਜੀ। ਮੁਬਾਰਕਬਾਦ ਤਾਂ ਸਾਰਿਆਂ ਨੂੰ ਚਾਹੀਦੀ, ਜਿਹੜੇ ਇਨਸਾਨੀਅਤ 'ਚ ਵਿਸ਼ਵਾਸ ਰੱਖਦੇ ਔਰ ਬਰਾਬਰਤਾ 'ਚ ਵਿਸ਼ਵਾਸ ਰੱਖਦੇ ਨੇ, ਕਿਉਂਕਿ ਇੱਕੋ ਇਨਸਾਨ ਜਿਹਨੇ ਜਿਹੜਾ ਸੀਗਾ ਉਹ ਬਰਾਬਰਤਾ ਦਾ ਇਕੱਲਾ ਤੇ ਮਲਟੀਕਲਚਰਲਿਜ਼ਮ ਦਾ ਇਕੱਲਾ ਨਾਅਰਾ ਨਹੀਂ ਸੀ ਲਾਇਆ। ਇਨਫੈਕਟ ਜਿਹੜਾ ਸੀ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਕੈਨੇਡਾ ਦੇ ਕਨਸਟੀਟਿਊਸ਼ਨ ਦੇ ਵਿੱਚ ਇਨਸ਼ਰਾਈਨ ਕਰਕੇ ਗਏ ਸੀ ਉਹ ਥਰੂ ਚਾਰਟਰ ਆਫ ਰਾਈਟਸ ਐਂਡ ਫਰੀਡਮਸ। ਸੋ ਸੰਖੇਪ ਵਿੱਚ ਸਾਨੂੰ ਪੀਏ ਟਰੂਡੋ ਬਾਰੇ ਥੋੜ੍ਹਾ ਜ਼ਰੂਰ ਦੱਸੋ ਸਾਡੇ ਸੁਣਨ ਵਾਲਿਆਂ ਨੂੰ, ਖਾਸ ਤੌਰ 'ਤੇ ਨਵੀਂ ਪੀੜ੍ਹੀ ਨੂੰ, ਕਿ ਉਹਨਾਂ ਦਾ ਜਿਹੜਾ ਯੋਗਦਾਨ ਕੈਨੇਡਾ ਲਈ ਕਿਹੋ ਜਿਹਾ ਸੀ, ਬਾਕੀ ਦੇ ਲੀਡਰਾਂ ਨਾਲੋਂ ਕਿਵੇਂ ਵੱਖਰੇ ਸੀਗੇ, ਤੁਹਾਡੇ 'ਤੇ ਉਹਨਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਪਿਆ। ਅੱਜ ਵੀ ਜੋ ਅਸੀਂ ਕੈਨੇਡਾ ਵਿੱਚ ਵੇਖ ਰਹੇ ਰਵਾਇਤਾਂ ਨੇ, ਉਸ ਦੇ ਲਈ ਉਹਨਾਂ ਨੇ ਕਿਵੇਂ ਮੁੱਢ ਬੰਨਿਆ ਸਾਰੀ ਗੱਲਬਾਤ ਦਾ। ਦੇਖੋ, ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸੀ ਕਿਉਂਕਿ ਉਹਨਾਂ ਨੇ ਦੁਨੀਆ ਟਰੈਵਲ ਕੀਤੀ ਸੀ। ਜਦੋਂ ਉਹ ਪ੍ਰਧਾਨ ਮੰਤਰੀ ਨਹੀਂ ਵੀ ਸੀ, ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜਾ ਸੀਗਾ ਬੈਕਪੈਕ ਲੈ ਕੇ ਉਹ ਘੁੰਮੇ ਸੀਗੇ, ਰਾਈਟ। ਸੋ ਉਹ ਜਿਹੜੇ ਸੀ ਉਹ ਅੰਡਰਸਟੈਂਡ ਕਰਦੇ ਸੀ ਵੀ ਜਿਹੜਾ ਮਲਟੀਕਲਚਰਲਿਜ਼ਮ ਹੈਗਾ ਉਹ ਕਿੰਨਾ ਇੰਪੋਰਟੈਂਟ ਹੈਗਾ, ਔਰ ਉਹ ਦੇਖ ਰਹੇ ਸੀ ਵੀ ਜੇ ਕੈਨੇਡਾ ਦੇ ਫਿਊਚਰ ਲਈ ਉਹ ਵਿਜ਼ਨ ਜਿਹੜੀ ਦੇਖਦੇ ਸੀ ਵੀ ਕਿਹੋ ਜਿਹਾ ਕੈਨੇਡਾ ਜਿਹੜਾ ਹੋਣਾ ਚਾਹੀਦਾ, ਉਹ ਉਸ ਵੇਲੇ ਉਹਨਾਂ ਨੂੰ ਜਿਹੜੀ ਸੀਗੀ ਇੱਕ ਵੱਖਰੇ ਕਿਸਮ ਦੀ ਜਿਹੜੀ ਲੀਡਰਸ਼ਿਪ ਉਹਨਾਂ ਨੇ ਪ੍ਰੋਵਾਈਡ ਕੀਤੀ, ਜਿਹੜੀ ਕੈਨੇਡਾ ਦੇ ਵਿੱਚ ਜਦੋਂ ਉਹਨਾਂ ਨੇ ਇਹ ਕਿਹਾ ਵੀ ਮੈਂ ਕੈਨੇਡਾ ਨੂੰ ਮਲਟੀਕਲਚਰਲ ਦੇਸ਼ ਦੇਖਣਾ ਚਾਹੁੰਦਾ, ਔਰ ਇਕੱਲਾ ਦੇਸ਼ ਦੇਖਣਾ ਨਹੀਂ ਚਾਹੁੰਦਾ, ਨਾਲ ਉਹਨਾਂ ਨੇ ਇਹ ਵੀ ਦੇਖਿਆ ਸੀ ਵੀ ਉਸ ਵੇਲੇ ਜਿਹੜੀਆਂ ਘੱਟ ਗਿਣਤੀਆਂ ਨੇ ਜਦੋਂ ਉਹ ਇੱਥੇ ਆਉਣਗੀਆਂ, ਚਾਹੇ ਉਹ ਜੈਂਡਰ ਦੇ ਆਧਾਰ 'ਤੇ ਘੱਟ ਗਿਣਤੀ ਦੀ ਗੱਲ ਕਰ ਲਈਏ, ਚਾਹੇ ਉਹ ਕਲਰ ਦੇ ਆਧਾਰ 'ਤੇ, ਚਾਹੇ ਕਿੱਥੋਂ ਉਹ ਆਏ ਨੇ, ਅਤੇ ਅੱਜ ਚਾਹੇ ਤੁਸੀਂ ਸੈਕਸ਼ੂਅਲ ਓਰੀਐਂਟੇਸ਼ਨ ਦੀ ਗੱਲ ਸ਼ੁਰੂ ਕਰ ਲਈਏ, ਮਤਲਬ ਹਰ ਵਿਸ਼ੇ ਦੇ ਉੱਤੇ ਜਿਹੜਾ ਸੀਗਾ ਇੰਨੀ ਤਕੜੀ ਵਿਜ਼ਨ ਰੱਖਣ ਵਾਲਾ ਇਨਸਾਨ ਸੀਗਾ। ਜਿਹੜੀਆਂ ਗੱਲਾਂ ਅੱਜ ਜਿਹੜੀਆਂ ਨੇ ਉਹ ਬੱਚੇ ਜਿਹੜੇ ਨੇ ਉਹ ਸੋਚ ਰਹੇ ਨੇ, ਉਹ ਉਦੋਂ ਉਹਨਾਂ ਨੇ ਉਹ ਸੋਚੀ ਸੀਗੀ ਜਦੋਂ ਭਿੰਨ ਭਾਵ ਜਿਹੜਾ ਸੀਗਾ ਉਹ ਪਾਸੇ ਛੱਡ ਕੇ ਜਿਹੜਾ ਸੀ ਉਹਨਾਂ ਨੇ ਸੋਚਿਆ ਕਿ ਇੱਕ ਵੱਖਰਾ ਦੇਸ਼ ਹੋਣਾ ਚਾਹੀਦਾ। ਔਰ ਅੱਜ ਉਹ ਦੇਸ਼ ਜਿਹੜਾ ਜੋ ਵਿਜ਼ਨ ਜਿਹੜੀ ਉਹਨਾਂ ਦੀ ਉਹ ਜਿਉਂਦੀ ਜਾਗਦੀ ਇੱਥੇ ਕੈਨੇਡਾ 'ਚ ਹੈਗੀ। ਔਰ ਕੈਨੇਡਾ ਜਿਹੜਾ ਹੈ ਉਹ ਇੱਕ ਲੀਡਰ ਹੈਗਾ ਜਦੋਂ ਡਾਈਵਰਸਿਟੀ ਦੀ ਜਿਹੜੀ ਗੱਲ ਆਉਂਦੀ ਹੈਗੀ ਆ। ਧੰਨਵਾਦ ਸਾਹਿਬ, ਤੁਹਾਡੀ ਆਪਣੇ ਜਿਹੜਾ ਪੋਲੀਟਿਕਸ ਤੁਸੀਂ ਆਏ ਹੋ, ਲਿਬਰਲ ਪਾਰਟੀ 'ਚ ਆਏ ਹੋ, ਇਸ ਗੱਲ ਲਈ ਤੁਹਾਨੂੰ ਪੀਏ ਟਰੂਡੋ ਦੀ ਜਿਹੜੀ ਸ਼ਖਸੀਅਤ ਜਾਂ ਉਹਨਾਂ ਦੀ ਵਿਰਾਸਤ ਨੇ ਕਿਸ ਹੱਦ ਤੱਕ ਪ੍ਰਭਾਵਿਤ ਕੀਤਾ? ਮੈਨੂੰ ਕੀਤਾ ਹੀ ਉਹਨੇ ਜੀ, ਜੇ ਸਹੀ ਗੱਲ ਦੇਖਿਆ ਜਾਵੇ, ਕਿਉਂਕਿ ਮੈਂ 1984 'ਚ ਕੈਨੇਡਾ ਆਇਆ ਸੀ ਜਨਵਰੀ ਦੇ ਵਿੱਚ, ਤੇ ਮੈਂ 1986 ਦੇ ਵਿੱਚ ਪਾਰਟੀ ਜੁਆਇਨ ਕੀਤੀ ਸੀਗੀ। ਕਿਉਂਕਿ ਜਦੋਂ ਉਸ ਵੇਲੇ ਮੈਂ ਦੇਖਦਾ ਸੀਗਾ ਵੀ ਕੈਲਗਰੀ ਦੇ ਵਿੱਚ ਸੀਗੇ ਜੀ, ਉਸ ਵੇਲੇ ਲਿਬਰਟਾ ਦੇ ਵਿੱਚ ਜਿਹੜਾ ਲਿਬਰਲ ਜਿਹੜੇ ਸੀਗੇ ਉਹ ਆਏ ਨਹੀਂ ਸੀ ਹੁੰਦਾ ਵੀ ਬਹੁਤ ਸਾਰੇ ਢੇਰ ਸਾਰੇ ਲਿਬਰਲ ਹੁੰਦੇ ਸੀਗੇ, ਉਹ ਬਸ ਥੋੜ੍ਹੀ ਜਿਹੀ ਗਿਣਤੀ ਦੇ ਵਿੱਚ ਹੀ, ਛੋਟੀ ਗਿਣਤੀ 'ਚ ਲਿਬਰਲ ਹੋਇਆ ਕਰਦੇ ਸੀ। ਪਰ ਉਹਦੇ ਵਿੱਚ ਜੇ ਲਿਬਰਲ ਬਣਨ ਦਾ ਕਾਰਨ ਹੀ ਇਹ ਸੀਗਾ ਕਿ ਜਦੋਂ ਮੈਂ ਦੇਖ ਰਿਹਾ ਸੀਗਾ ਕਿ ਇੱਕ ਇਨਸਾਨ ਜਿਹੜਾ ਹੈ ਉਹਨੇ ਇੱਕ ਇਹ ਜਿਹੜਾ ਨਾਅਰਾ ਇੱਥੇ ਲਾਇਆ, ਔਰ ਇਹ ਕਿਉਂਕਿ ਦੂਸਰੇ ਦੇਸ਼ਾਂ ਦੇ ਵਿੱਚ ਜਦੋਂ ਦੇਖਣ ਨੂੰ ਮਿਲਦਾ ਸੀਗਾ ਉਹ ਘੱਟ ਗਿਣਤੀਆਂ ਦੇ ਨਾਲ, ਪਰਟੀਕੁਲਰਲੀ ਆਪਾਂ ਵੀ ਆਪਣੇ ਸਮਾਜ ਪਿੱਛੇ ਝਾਤ ਮਾਰ ਕੇ ਦੇਖੀਏ, ਪਿੰਡਾਂ 'ਚ ਮਾਰ ਲਓ ਚਾਹੇ ਸ਼ਹਿਰਾਂ 'ਚ ਮਾਰ ਲਓ, ਜਿਹੜੀ ਉੱਥੇ ਘੱਟ ਗਿਣਤੀ ਜਿਹੜੇ ਸੀਗੇ ਆ ਉਹਨਾਂ ਦੇ ਨਾਲ ਬਰਾਬਰ ਦਾ ਸਲੂਕ ਜਿਹੜਾ ਨਹੀਂ ਸੀ ਪਾਇਆ ਜਾਂਦਾ। ਪਰ ਇੱਥੇ ਆ ਕੇ ਜਿਹੜਾ ਸੀਗਾ ਉਹ ਇੱਕ
ਹਰੇਕ ਇਨਸਾਨ ਨੂੰ ਜਿਹੜੀ ਆ ਉਹ ਕੈਨੇਡਾ 'ਚ ਜਿਹੜਾ ਬਰਾਬਰ ਦੇ ਅਧਿਕਾਰ, ਉਹ ਜਿਹੜੀ ਚੀਜ਼ ਮੈਨੂੰ ਬੜੀ ਚੰਗੀ ਲੱਗੀ। ਪਰ ਉਸ ਵੇਲੇ ਮੈਂ ਉਹਨਾਂ ਨੂੰ ਦੇਖਿਆ ਵੀ ਸੀ, ਉਹ ਕੈਲਗਰੀ ਆਉਂਦੇ ਜਾਂਦੇ ਸੀ ਤੇ ਆਮ ਸਧਾਰਨ ਲੋਕਾਂ ਵਾਂਗੂ ਮਤਲਬ ਉਹ ਲੋਕਾਂ 'ਚ ਵਿਚਰਦੇ ਦਿਖਾਈ ਦਿੱਤੇ। ਬਿਲਕੁਲ। ਸੋ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜਾ ਪੀਏ ਟਰੂਡੋ ਦਾ ਜਿਹੜਾ ਜਿਹਨੂੰ ਕਹਿੰਦੇ ਟਰੂਡੋਮੇਨੀਆ ਲੈ ਕੇ ਆਏ, ਇੱਕ ਟਰੂਡੋਮੇਨੀਆ ਇਹੋ ਜਿਹਾ ਚੱਲਿਆ, ਇੱਕ ਹਵਾ ਸੀ ਇੱਕ ਤਰੀਕੇ ਦੀ। ਬਾਅਦ 'ਚ ਉਹਨਾਂ ਦੇ ਬੇਟੇ ਜਸਟਿਨ ਟਰੂਡੋ ਹੋਣਾ ਵੇਲੇ ਵੀ ਅਸੀਂ 2015 'ਚ ਵੀ ਉਸ ਤਰ੍ਹਾਂ ਦਾ ਟਰੂਡੋਮੇਨੀਆ ਦਾ ਦੁਹਰਾਓ ਵੇਖਿਆ। ਉਸਨੇ ਕਿਵੇਂ ਕੈਨੇਡਾ ਦੀ ਨੁਹਾਰ, ਕੈਨੇਡਾ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ? ਦੇਖੋ ਨੈਚੁਰਲੀ ਹੈ, ਜੇ ਹੁਣ ਪਿਛਲੀ ਵਾਰ ਆਪਾਂ ਦੇਖਿਆ ਜਾਵੇ, ਇੱਕ ਪਾਸੇ ਜਿਹੜੇ ਸੀਗੇ ਹਾਰਪਰ ਸੀਗੇ, ਰਾਈਟ, ਉਹਨਾਂ ਦੀ ਜਿਹੜੀ ਵਿਜ਼ਨ ਸੀਗੀ ਉਹ ਜਾਂ ਉਹਨਾਂ ਦੀ ਆਈਡੀਆਲੋਜੀ ਕਹਿ ਦਿੰਦਾ ਮੈਂ ਤਾਂ, ਰਾਈਟ ਵਿੰਗ ਆਈਡੀਆਲੋਜੀ ਜਿਹੜੀ ਸੀਗੀ, ਰਾਈਟ, ਉਹ ਹਮੇਸ਼ਾ ਜਿਹੜਾ ਸੀਗਾ ਉਹ ਕੈਨੇਡਾ ਨੂੰ ਡਿਵਾਈਡ ਦੇ ਡਿਵੀਜ਼ਨ 'ਚ ਹੀ ਵਿਸ਼ਵਾਸ ਰੱਖਦੇ ਸੀ। ਮਤਲਬ ਜੇ ਇੱਕ ਪਾਸੇ ਉਹ ਸੂਬੇ ਨੂੰ ਸੂਬੇ ਨਾਲ ਪੜ੍ਹਾਈ ਜਾਂਦੇ ਸੀਗੇ, ਇੱਕ ਕਮਿਊਨਿਟੀ ਨੂੰ ਦੂਜੀ ਕਮਿਊਨਿਟੀ ਨਾਲ ਪੜ੍ਹਾਈ ਜਾਂਦੇ ਸੀ। ਪਰ ਜਿਹੜਾ ਜਸਟਿਨ ਟਰੂਡੋ ਆਏ ਔਰ ਉਹਨਾਂ ਨੇ ਆ ਕੇ ਜਿਹੜਾ ਸੀ ਇੱਕ ਮਿਡਲ ਕਲਾਸ ਦਾ ਨਾਅਰਾ ਲਾਇਆ, ਔਰ ਨਾਲ ਹੀ ਜਿਹੜਾ ਸੀ ਉਹਨਾਂ ਨੂੰ ਉੱਚਾ ਚੱਕਣ ਦੇ, ਪਰ ਨਾਲ ਹੀ ਜਿਹੜਾ ਸੀ ਉਹ ਇਨਸਾਨ ਸੀ। ਜਦੋਂ ਮੈਂ ਦੇਖਦਾ ਸੀ ਇਹਨੂੰ, ਪਹਿਲਾਂ ਵੀ ਦੇਖਿਆ ਬਿਫੋਰ ਇਹ ਲੀਡਰ ਬਣੇ ਆ, ਉਦੋਂ ਤੋਂ ਹੀ ਇਹਨਾਂ ਦੀ ਜਿਹੜੀ ਸੋਚ ਇਹ ਸੀਗੀ ਵੀ ਜਿਹੜਾ ਵਾ ਉਹ ਕਮਿਊਨਿਟੀ ਨੂੰ ਜਿਹੜਾ ਸੀ ਘੱਟ ਗਿਣਤੀਆਂ ਨੂੰ ਖਾਸ ਕਰਕੇ ਬਹੁਤ ਪਿਆਰ ਕਰਦੇ ਸੀ ਔਰ ਇਕੱਠਿਆਂ ਕਰਨ ਦੀ ਕੋਸ਼ਿਸ਼ ਕਰਦੇ ਸੀ। ਔਰ ਪਿਛਲੀ ਵਾਰ ਜੇ ਰਿਜ਼ਲਟ ਵੀ ਦੇਖਿਆ ਜਾਵੇ, ਆਪਾਂ ਅੱਜ ਪੰਜਾਬੀਆਂ ਦੀ ਗੱਲ ਕਰੀਏ ਕਿ ਹੁਣ ਪੰਜਾਬੀਆਂ ਨੂੰ ਆਪਾਂ ਮੈਸੇਜ ਦੇ ਰਹੇ ਹਾਂ, ਜੋ ਪੰਜਾਬੀ ਆਪਣੇ ਸੁਣ ਰਹੇ, ਜੇ ਪੰਜਾਬੀਆਂ ਨੇ ਜਿਹੜਾ ਸੀ ਉਹ PR ਐਲੀਅਟ ਟਰੂਡੋ ਜਦੋਂ ਉਹਨਾਂ ਦੀ ਡੈਥ ਹੋਈ ਸੀ ਤਾਂ ਉਦੋਂ ਥਾਂ ਥਾਂ ਤੇ ਅਖੰਡ ਪਾਠ ਖਿਲਾਏ, ਰਾਈਟ, ਉਹਨਾਂ ਲਈ ਜਿਹੜੀਆਂ ਮਤਲਬ ਆਪਾਂ ਅੰਤਮ ਜਿਹੜੀ ਜੋ ਵੀ ਕਰਦੇ ਹੈਗੇ ਅਰਦਾਸ ਉਹ ਕਰੀ ਦਾ ਉਹਨਾਂ ਨੇ। ਔਰ ਹੁਣ ਵੀ ਜਿਹੜੇ 1970 'ਚ ਆਏ ਆ ਉਹ ਇਸ ਗੱਲ ਨੂੰ ਪੂਰਾ ਯਾਦ ਰੱਖਦੇ ਹੈਗੇ ਆ। ਫਿਰ ਕਿਉਂਕਿ ਜਦੋਂ ਪਿਛਲਾ ਰਿਜ਼ਲਟ ਜੇ ਦੇਖੋ ਤੁਸੀਂ, ਚਾਹੇ ਜਿੱਥੇ ਜਿੱਥੇ ਵੀ ਇੰਡੀਅਨ ਕਮਿਊਨਿਟੀ ਸੀਗੀ, ਜਿਹੜਾ ਸਾਊਥ ਏਸ਼ੀਅਨ ਭਾਈਚਾਰਾ ਸੀਗਾ ਕਹਿ ਲਓ, ਇਕੱਲੀ ਇੰਡੀਅਨ ਹੀ ਨਹੀਂ, ਮਤਲਬ ਬਰੈਂਪਟਨ ਲਾ ਲਓ, ਤੁਸੀਂ ਕੈਲਗਰੀ ਨਾਰਥ ਈਸਟ ਦੀ ਗੱਲ ਕਰ ਲਓ, ਤੁਸੀਂ ਮਿਲਵੁੱਡ ਦੀ, ਐਡਮਿੰਟਨ ਦੀ ਗੱਲ ਕਰ ਲਓ, ਸਰੀ ਦੀ ਗੱਲ ਕਰ ਲਓ, ਰਿਚਮੰਡ ਈਸਟ ਦੀ ਗੱਲ ਕਰ ਲਓ, ਜਿੱਥੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਜਿਹੜਾ ਸੀਗੇ ਉਹ ਬੈਠੇ ਸੀਗੇ, ਉਹ ਸਾਰੇ ਹਲਕੇ ਜਿਹੜੇ ਸੀਗੇ ਉਹ ਜਸਟਿਨ ਟਰੂਡੋ ਨੇ ਜਿਹੜੇ ਸੀ ਉਹ ਜਿੱਤੇ, ਹੁੰਦਾ ਫਿਰ ਜਿੱਤ ਹੋਈ। ਔਰ ਲੋਕਾਂ ਨੇ ਉਹਨਾਂ ਦੇ ਫਾਦਰ ਨੂੰ, ਇੱਕ ਤਾਂ ਉਹਨਾਂ ਦੇ ਫਾਦਰ ਦੀ ਹੈਸੀਅਤ ਨੂੰ, ਜੋ ਉਹਨਾਂ ਨੇ ਕੀਤਾ ਕੈਨੇਡਾ ਲਈ, ਔਰ ਇੱਕ ਜਿਹੜੀਆਂ ਸਾਊਥ ਏਸ਼ੀਅਨ ਕਮਿਊਨਿਟੀ ਨੂੰ ਖੋਲ੍ਹਿਆ ਜਿਹੜਾ ਕੈਨੇਡਾ, ਉਸ ਕਰਕੇ। ਔਰ ਦੂਸਰਾ ਜਦੋਂ ਇਹਨੂੰ ਦੇਖਦੇ ਸੀ ਵੀ ਇਹ ਵੀ ਜਿਹੜਾ ਹੈ ਇਹ ਵੀ ਉਹਨਾਂ ਜਿਹੜੀਆਂ ਨੇ ਉਸੇ ਦਸ ਮਾਰਗ 'ਤੇ ਚੱਲਦਾ ਜਿੱਥੇ ਇਹ ਡਾਇਵਰਸਿਟੀ ਨੂੰ ਪੂਰਾ ਵਾਧਾ ਦਿੰਦਾ, ਔਰ ਛੋਟੇ ਛੋਟੇ ਘਰਾਂ ਦੇ ਵਿੱਚ, ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਜਾ ਕੇ ਇਹਨੇ ਜਿਹੜਾ ਸੀ ਉਹ ਪ੍ਰਚਾਰ ਜਦੋਂ ਕੀਤਾ ਤਾਂ ਲੋਕਾਂ ਨੇ ਵੱਡੀ ਗਿਣਤੀ 'ਚ ਜਿਹੜਾ ਸੀ ਉਹ ਸਾਡੀ ਕਮਿਊਨਿਟੀ ਨੇ ਇਹਨਾਂ ਦੀ ਸਪੋਰਟ ਕੀਤੀ ਸੀ। ਰਾਈਟ। ਤਾਂ ਮੈਂ ਸਭ ਹੁਣ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜੀਆਂ ਤਾਕਤਾਂ ਦੇ ਖਿਲਾਫ ਪੀਏ ਟਰੂਡੋ ਖੜ੍ਹੇ ਹੋਏ, ਜਿਹੜੀਆਂ ਰਾਈਟ ਵਿੰਗ ਫੋਰਸਿਸ ਜਿਨ੍ਹਾਂ ਦੇ ਕਰਕੇ ਰੇਸਿਜ਼ਮ ਬਹੁਤ ਸੀ ਕੈਨੇਡਾ ਵਿੱਚ, ਅੱਜ ਲੱਗਦਾ ਕਿ ਉਹ ਤਾਕਤਾਂ ਦੁਬਾਰਾ ਖੜ੍ਹੀਆਂ ਹੋ ਰਹੀਆਂ ਨੇ। ਸੋ ਉਸ ਨਾਤੇ ਪੀਏ ਟਰੂਡੋ ਦੀ ਲੈਗੇਸੀ ਨੂੰ ਅੱਜ ਤੁਸੀਂ ਕਿਵੇਂ ਵੇਖਦੇ ਹੋ, ਕਿ ਉਸਦੀ ਰੈਲੇਵੈਂਸ ਨੂੰ ਅੱਜ ਕਿਵੇਂ ਵੇਖਦੇ ਹੋ ਅੱਜ ਦੇ ਹਾਲਾਤ ਦੇ ਵਿੱਚ? ਦੇਖੋ, ਇਹ ਸਮੇਂ ਮੁਤਾਬਕ ਇਹੋ ਜਿਹੀਆਂ ਫੋਰਸਿਸ ਉੱਡਦੀਆਂ ਰਹੀਆਂ ਨੇ, ਈਵਨ ਕਿਉਂਕਿ ਜਦੋਂ ਜਿਹੜਾ PR ਐਲੀਅਟ ਟਰੂਡੋ ਉਹ ਆਪਦੀ ਵੱਖਰੀ ਸ਼ਖਸੀਅਤ ਹੀ ਸੀਗੇ, ਠੀਕ ਹੈ ਨਹੀਂ, ਉਹ ਕਿਉਂਕਿ ਤੁਸੀਂ ਉਹਨਾਂ ਨੂੰ ਵੇਖਿਆ ਹੀ ਹੋਊ, ਚਾਹੇ ਉਹ ਕਬੈਕ ਦਾ ਮਸਲਾ ਹੋਵੇ, ਰਾਈਟ, ਤੇ ਉਹ FLQ ਵਰਗੀਆਂ ਫੋਰਸਿਸ ਦੀ ਜਦੋਂ ਉੱਥੇ ਆਪਾਂ ਗੱਲ ਕਰਦੇ ਪੁਰਾਣਾ ਜੇ ਹਿਸਟਰੀ ਪੜ੍ਹੀਏ। ਪਰ ਜਦੋਂ ਹੁਣ ਆਪਾਂ ਦੇਖਦੇ ਹਾਂ ਕਿਉਂਕਿ ਡਿਪਲੋਮੈਟਿਕ ਵੇ ਦੇ ਨਾਲ ਜਿੱਥੇ ਐਂਡੂ ਸ਼ੀਅਰ ਵਰਗੇ ਲੀਡਰ ਜਿਹੜੇ ਨੇ ਅੱਜ ਉਹ ਜੈਲੋ ਵੈਸਟ ਜਿਹੜੀਆਂ ਉਹਨਾਂ ਦੀ ਰੈਲੀਜ਼ ਦੇ ਵਿੱਚ ਜਾਂਦੇ ਆ, ਉਹ ਬਹੁਤ ਨੈਗੇਟਿਵ ਮੈਸੇਜ ਜਿਹੜਾ ਵਾ ਉਹ ਬਾਹਰ ਸੈਂਡ ਕਰ ਰਹੇ ਆ ਲੋਕਾਂ ਤਾਈਂ। ਪਰ ਇਹਨਾਂ ਨੇ ਜਸਟਿਨ ਟਰੂਡੋ ਉਹਨਾਂ ਨੇ ਪਾਰਲੀਮੈਂਟ 'ਚ ਖੜਾ ਹੋ ਕੇ ਇਹ ਗੱਲ ਕਹੀ ਸੀ ਵੀ ਇਹ ਬੜੀ ਸ਼ਰਮ ਦੀ ਸਾਡੇ ਲਈ ਗੱਲ ਹੈਗੀ ਜਦੋਂ ਸਾਡੇ ਲੀਡਰਸ ਨੂੰ ਜਿਹੜੇ ਨੂੰ ਉਹਨਾਂ ਨੂੰ ਇਹੋ ਜਿਹੀਆਂ ਰੈਲੀ ਦੇ ਵਿੱਚ ਨਹੀਂ ਜਾਣਾ ਚਾਹੀਦਾ। ਔਰ ਇਹਨਾਂ ਨੇ ਹਮੇਸ਼ਾ ਜਿਹੜਾ ਬਾਈਕਾਟ ਕੀਤਾ, ਡਾਇਵਰਸਿਟੀ ਦਾ ਨਾਅਰਾ ਲਾਇਆ। ਔਰ ਇੱਥੇ ਨਹੀਂ ਇਕੱਲਾ, ਜਦੋਂ ਬਾਹਰਲੇ ਦੇਸ਼ਾਂ 'ਚ ਵੀ ਜਾਂਦੇ ਆ ਉੱਥੇ ਵੀ ਜਾ ਕੇ ਇਹੀ ਕਹਿੰਦੇ ਨੇ ਵੀ ਕੈਨੇਡੀਅਨ ਜਿਹੜੇ ਨੇ ਉਹ ਇਹ ਅੰਡਰਸਟੈਂਡ ਕਰਦੇ ਆ ਕਿ ਕੈਨੇਡਾ ਨੇ ਜੀ ਅੱਜ ਪੋਲੀਟੀਕਲੀ, ਸੋਸ਼ਲੀ ਤੇ ਇਕਨੋਮਿਕਲੀ ਤਰੱਕੀ ਕੀਤੀ ਆ, ਉਹ ਸਿਰਫ ਤੇ ਸਿਰਫ ਕੈਨੇਡਾ ਦੀ ਡਾਇਵਰਸਿਟੀ ਕਰਕੇ ਹੀ ਕੀਤੀ ਹੈਗੀ ਆ।
ਔਰ ਡਾਇਵਰਸਿਟੀ ਕੈਨੇਡਾ ਦੀ ਜਿਹੜੀ ਸਟਰੈਂਥ ਹੈਗੀ ਆ ਔਰ ਉਹਦੇ ਵਿੱਚ ਵਿਸ਼ਵਾਸ ਰੱਖਦੇ ਆ। ਇਹ ਨਹੀਂ ਉਹ ਲੁਕਦੇ। ਜੇ ਉਹ ਗੁਰਦੁਆਰੇ ਜਾਂਦੇ ਆ ਤਾਂ ਉਹਨਾਂ ਦੀ ਪ੍ਰਥਾ ਮੁਤਾਬਕ ਜਿਹੜਾ ਉਹ ਮੱਥਾ ਟੇਕਦੇ, ਜੇ ਉਹ ਮਸਜਿਦ ਜਾਂਦੇ ਆ ਉੱਥੇ ਵੀ, ਜੇ ਉਹ ਸਨਾਗੋਗ ਜਾਂਦੇ ਆ ਉਹ ਸਾਨਾ ਮੰਦਿਰ ਜਾਂਦੇ ਆ। ਸੋ ਇਹਨਾਂ ਨੇ ਜਿਹੜੇ ਹਰੇਕ ਕਮਿਊਨਿਟੀ ਨੂੰ ਬਰਾਬਰਤਾ ਦੇ ਨਾਲ ਲੈ ਕੇ ਚੱਲਦੇ ਹੈਗੇ ਆ। ਪਰ ਜਦੋਂ ਐਂਡਰੂ ਸ਼ੀਅਰ ਨੂੰ ਦੇਖਦੇ ਹੈਗੇ ਆ ਉਹ ਹਜੇ ਵੀ ਜਗਦੇ ਰਹਿੰਦੇ ਆ। ਇੱਕ ਐਗਜ਼ਾਮਪਲ ਸੀਗੀ ਜਦੋਂ ਉਹ ਟੋਰਾਂਟੋ ਦੇ ਵਿੱਚ ਇੱਕ ਮਸਜਿਦ 'ਚ ਗਏ ਤਾਂ ਉਹ ਉਹਨਾਂ ਦੀਆਂ ਜਿਹੜੀਆਂ ਫੋਟੋਆਂ ਸਿਰਫ ਤੇ ਸਿਰਫ ਕੁਝ ਕੁ ਸ਼ਹਿਰਾਂ 'ਚ ਜਿਹੜੀਆਂ ਸੀਗੀਆਂ ਉਹ ਫੇਸਬੁੱਕ 'ਤੇ ਦਿਖਾਈਆਂ ਜਾ ਰਹੀਆਂ ਸੀ, ਬਾਕੀ ਜਿਹੜਾ ਸੀ ਉਹ ਬਲੌਕ ਕੀਤਾ। ਪਰ ਜਸਟਿਨ ਟਰੂਡੋ ਜਿਹੜੇ ਨੇ ਖੁੱਲੀ ਕਿਤਾਬ ਆ ਔਰ ਇਹ ਜਖਦੇ ਨਹੀਂ ਗੇ, ਚਾਹੇ ਉਹ ਗੱਲ ਕਿਤੇ ਵੀ ਆਵੇ। ਈਵਨ ਹੁਣ ਜਦੋਂ ਆਈ ਆ ਬਿੱਲ ਸੀ 21 ਜਿਹੜਾ ਹੈਗਾ ਕੁਬੈਕ ਦਾ, ਉਹਦੇ ਵਿੱਚ ਵੀ ਉਹਨਾਂ ਨੇ ਈਵਨ ਕੁਐਸਚਨ ਪੁੱਛਿਆ ਜਗਮੀਤ ਉਹਨਾਂ ਨੂੰ ਵੀ ਤੂੰ ਮੈਨੂੰ ਦੱਸ ਵੀ ਤੂੰ ਕਿਉਂ ਕਰੇਗਾ, ਕਿਉਂਕਿ ਜਦੋਂ ਜਗਮੀਤ ਉਹਨਾਂ ਨੇ ਇਹ ਕਿਹਾ ਉੱਤੇ ਵੀ ਜੀ ਮੈਂ ਜਿਹੜੀ ਕੁਬੈਕ ਵੈਲਿਊ ਜਿਹੜੀਆਂ ਉਹਨਾਂ 'ਚ ਇੰਟਰਵੀਨ ਨਹੀਂ ਕਰਨਾ, ਮੈਂ ਉਸ ਬਿੱਲ 'ਚ ਇੱਕੋ ਇੱਕ ਲੀਡਰ ਜਿਹੜਾ ਕਹਿੰਦਾ ਵੀ ਜੇ ਸਾਨੂੰ ਲੋੜ ਪਈ ਤਾਂ ਅਸੀਂ ਜਿਹੜਾ ਵਾ ਉਹ ਦਰਵਾਜ਼ਾ ਖੜਕਾਵਾਂਗੇ ਇਸ ਬਿੱਲ ਨੂੰ ਪਾਸੇ ਰੱਖਣ ਦਾ। ਸੋ ਇਹੋ ਜਿਹਾ ਲੀਡਰ ਜਿਹੜਾ ਉਹ ਵੋਟਾਂ ਨੂੰ ਪਾਸੇ ਰੱਖ ਕੇ, ਜਦੋਂ ਉਹਨੂੰ ਪਤਾ ਵਾ ਵੀ ਕੁਬੈਕ ਦੇ ਵਿੱਚ ਜਿਹੜੀ ਆ ਉਹ ਲੋਕ ਕਹਿੰਦੇ ਨੇ, ਪਿਛਲੀ ਵਾਰ ਵੀ ਅੱਗੇ ਹੋਇਆ ਸੀ ਉਹ ਜਦੋਂ ਮਾਈਨੋਰਿਟੀ ਦੇ ਇਸ਼ੂ ਦੀ ਗੱਲ ਆਈ ਤਾਂ ਉੱਥੇ ਵੀ ਪ੍ਰੀਮੀਅਰ ਜਿਹੜੀ ਸੀ ਉਹ ਕਹਿੰਦੀ ਸੀ ਵੀ 80% 85% ਲੋਕ ਜਿਹੜੇ ਆ ਉਹ ਇਸ ਵਿਸ਼ਵਾਸ ਰੱਖਦੇ ਹੈਗੇ ਆ। ਜਦੋਂ ਆਹ ਧਾਰਮਿਕ ਚਿੰਨ੍ਹਾਂ ਦੀ ਗੱਲ ਆਈ ਤਾਂ ਉਹ ਕਹਿੰਦੇ ਸੀ ਤੁਸੀਂ, ਮੈਂ ਚੈਲੰਜ ਕਰਦਾ, ਜਦੋਂ ਬੁਰਕੇ ਦੀ ਵੀ ਗੱਲ ਆਈ ਪਿਛਲੇ ਇਲੈਕਸ਼ਨ ਦੇ ਵਿੱਚ ਵੀ ਮੈਂ ਚੈਲੰਜ ਕਰਦਾ ਹੈਗਾ ਤੂੰ ਇਲੈਕਸ਼ਨ ਲੜ, ਤੂੰ ਹਾਰੀ ਸੀਗੀ। ਔਰ ਹੁਣ ਵੀ ਅੱਜ ਜੇ ਦੇਖਿਆ ਜਾਵੇ, ਜੇ ਅਸੀਂ ਈਵਨ ਸਰਦਾਰ ਨੇ ਜੇ ਧਾਰਮਿਕ ਚਿੰਨ੍ਹ ਕੱਲ੍ਹ ਨੂੰ ਨਹੀਂ ਵੀ ਪੱਗ ਬੰਨੀ ਕੜਾ ਪਾ ਕੇ ਵੀ ਜਾਣਾ, ਫਿਰ ਵੀ ਨਹੀਂ ਜਾਣ ਰਹੇ, ਕੜਾ ਵੀ ਲਾਉਣਗੇ ਵੀ ਜੇ ਕਿਸੇ ਨੇ ਟੀਚਰ ਲੱਗਣਾ ਜਾਂ ਉੱਥੇ ਤੁਸੀਂ ਗੌਰਮੈਂਟ ਦੇ ਵਕੀਲ ਲੱਗਣਾ ਜਾਂ ਕਿਸੇ ਵੀ ਗੌਰਮੈਂਟ ਦੀ ਜੋਬ ਕਰਨੀ, ਇਹ ਜਿਹੜੀ ਚੀਜ਼ ਹੈਗੀ ਆ ਇੱਥੇ ਵੀ ਇਹਨਾਂ ਨੇ ਜਿਹੜਾ ਹੈਗਾ ਉਹ ਪੋਜ਼ੀਟਿਵ ਕਦਮ ਚੱਕਿਆ ਹੈਗਾ। ਮੈਨੂੰ ਆਸ ਆ ਕਿ ਜਸਟਿਨ ਟਰੂਡੋ ਹੋਰ ਵੀ ਆਉਣ ਵਾਲੇ ਸਮੇਂ 'ਚ, ਜਿਸ ਤਰ੍ਹਾਂ ਉਹਨਾਂ ਦੇ ਪਿਤਾ ਦਾ ਹੁਣ ਆਪਾਂ 100ਵਾਂ ਸਾਲ ਜਿਹੜਾ ਉਹਨਾਂ ਦਾ ਹੋ ਗਿਆ, ਉਹਨਾਂ ਦੇ ਜਿਹੜਾ ਸੀ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਫਿਊਚਰ ਦੇ ਵਿੱਚ ਹੋਰ ਵੀ ਜਿਹੜੇ ਨੇ ਉਹ ਪੋਜ਼ੀਟਿਵ ਕਦਮ ਚੱਕਣਗੇ। ਜਿੱਥੇ ਵੀ ਬਰਾਬਰਤਾ ਦੀ ਗੱਲ ਜਿਹੜੀ ਹੈ ਉਹ ਆਉਂਦੀ ਹੈਗੀ ਆ ਉੱਥੇ ਉਹ ਪੂਰਾ ਡਟ ਕੇ ਜਿਹੜਾ ਉਹ ਖੜਨਗੇ। ਧੰਨਵਾਦ ਸਾਹਿਬ। ਇਸ ਵੇਲੇ ਲੋਕਾਂ 'ਚ ਫਿਕਰਮੰਦੀ ਵੀ ਹੈ ਕਿ ਸੱਜੇ ਪੱਖੀ ਤਾਕਤਾਂ ਰੇਸਿਸਟ ਫੋਰਸਿਸ ਦੁਆਰਾ ਜਿਵੇਂ ਜ਼ੋਰ ਫੜ ਰਹੀਆਂ ਅਤੇ ਉਹਨਾਂ ਨੂੰ ਡਰ ਹੈ ਕਿ ਇੱਧਰ ਵੋਟਾਂ ਜਿਹੜੀ ਪ੍ਰੋਗਰੈਸਿਵ ਵੋਟਾਂ ਸਪਲਿਟ ਨਾ ਹੋਣ। ਸਟ੍ਰੈਟੇਜਿਕ ਵੋਟਿੰਗ ਵਿੱਚ ਕਈ ਲੋਕਾਂ ਦਾ ਵਿਸ਼ਵਾਸ ਹੈ, ਜਿਹੜੇ ਆਮ ਤੌਰ 'ਤੇ BC ਵਿੱਚ NDP ਨੂੰ ਸਪੋਰਟ ਕਰਦੇ ਨੇ ਉਹ ਵੀ ਰਵਾਇਤੀ ਤੌਰ 'ਤੇ ਫੈਡਰਲੀ ਲਿਬਰਲ ਪਾਰਟੀ ਨੂੰ ਸਪੋਰਟ ਕਰਦੇ ਆਏ ਨੇ। ਸੋ ਇਸ ਮੌਕੇ 'ਤੇ ਜਦੋਂ ਵੋਟਾਂ ਸਪਲਿਟ ਹੋਣ ਦਾ ਖਦਸ਼ਾ ਜਿਹਾ ਬਣਿਆ ਹੋਇਆ, ਆਪਣੇ ਵੱਲੋਂ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਵੋਟਰਸ ਨੂੰ? ਦੇਖੋ, ਉਹ ਵੋਟਰਸ ਨੂੰ ਇੱਕੋ ਚੀਜ਼ ਚਾਹੀਦੀ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਵੀ ਕਿਹੜਾ ਉਮੀਦਵਾਰ ਜਿਹੜਾ ਹੈ ਉਹ ਐਂਡਰੂ ਸ਼ੀਅਰ ਦੇ ਉਮੀਦਵਾਰ ਨੂੰ ਜਿਹੜਾ ਵਾ ਉਹ ਟੱਕਰ ਦੇ ਸਕਦਾ। ਕਿਉਂਕਿ ਜੇ ਅਸੀਂ ਪ੍ਰੋਗਰੈਸਿਵ ਵਿਜ਼ਨ ਦੀ ਗੱਲ ਕਰਦੇ ਹੈਗੇ ਹਾਂ ਤਾਂ ਉਹ ਇਸ ਵੇਲੇ ਜਸਟਿਨ ਟਰੂਡੋ ਹੀ ਹੈ ਜਿਹੜੇ ਇੱਕ ਉਸ ਪ੍ਰੋਗਰੈਸਿਵ ਵਿਜ਼ਨ, ਜਿੱਥੇ ਉਹ ਇੱਕ ਪਾਸੇ ਅਸੀਂ ਇਕਨੋਮਿਕ ਪਰਸਪੈਕਟਿਵ ਨੂੰ ਲੈ ਕੇ ਚੱਲਦੇ ਆ ਵੀ ਸਟਰੋਂਗ ਇਕੋਨਮੀ ਹੋਣੀ ਚਾਹੀਦੀ, ਦੂਸਰੇ ਪਾਸੇ ਸੋਸ਼ਲ ਜਸਟਿਸ ਇਸ਼ੂਜ਼ ਦੀ ਗੱਲ ਆਉਂਦੀ, ਚਾਹੇ ਉਹ ਆਮ ਸਧਾਰਨ ਇਨਸਾਨ ਦੇ ਟੈਕਸ ਘੱਟ ਕਰਨੇ ਹੋਣ, ਚਾਹੇ ਕੈਨੇਡਾ ਦਾ ਚਾਈਲਡ ਬੈਨੀਫਿਟ ਹੋਵੇ, ਚਾਹੇ ਉਹ ਇਨਵਾਇਰਮੈਂਟਲ ਪਾਲਿਸੀਜ਼ ਹੋਣ, ਚਾਹੇ ਉਹ ਸੀਨੀਅਰਸ ਕੇਅਰ ਹੋਣ, ਸਾਰਿਆਂ ਦੇ ਉੱਤੇ ਜਿਹੜਾ ਹੈ ਫਾਰਮਾ ਕੇਅਰ ਦੀ ਗੱਲ ਕਰਦੇ ਨੇ। ਸੋ ਜਿਹੜੀਆਂ ਮੈਜੋਰਿਟੀ ਆਫ ਦੀ NDP ਪਾਲਿਸੀ ਹੈਗੀਆਂ ਨੇ ਉਹ ਆਲਰੇਡੀ ਜਿਹੜੀਆਂ ਨੇ ਉਹ ਜਸਟਿਨ ਟਰੂਡੋ ਉਹਨਾਂ ਨੇ ਔਰ ਲਿਬਰਲ ਪਾਰਟੀ ਨੇ ਅਡਾਪਟ ਕੀਤੀਆਂ ਹੋਈਆਂ ਨੇ। ਅਤੇ ਮੈਂ ਤਾਂ ਇਹੀ ਕਹੂੰਗਾ ਵੀ ਜਿੱਥੇ ਵੀ ਲੱਗਦਾ ਹੈਗਾ ਵੀ ਅਸੀਂ ਜਿਹੜਾ ਹੈਗਾ ਉਹ ਹਰਾ ਸਕਦੇ ਹਾਂ, ਉੱਥੇ ਆਪਣੀ ਵੋਟ ਜਿਹੜੀ ਆ ਉਹ ਸਪਲਿਟ ਨਹੀਂ ਕਰਨੀ ਚਾਹੀਦੀ, ਉਹ ਸਟ੍ਰੈਟੇਜਿਕ ਵੇ ਦੇ ਨਾਲ ਹੀ ਪਾਉਣੀ ਚਾਹੀਦੀ ਹੈਗੀ ਆ। ਔਰ ਦੂਸਰੀ ਗੱਲ ਬਹੁਤ ਜਿਸ ਤਰ੍ਹਾਂ ਮੈਂਸ਼ਨ ਕੀਤਾ, ਇਹ ਬਿਲਕੁਲ ਸਹੀ ਗੱਲ ਆ। ਮੇਰੀ ਕੰਸਟੀਚੁਐਂਸੀ ਦੇ ਵਿੱਚ ਸਰੀ ਨਿਊਟਨ ਨੂੰ ਮੈਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ, ਉਹ ਪ੍ਰੋਵਿੰਸ਼ਲੀ ਜਿਹੜਾ ਵਾ, ਕਿਉਂਕਿ ਪਿੱਛੇ ਸਮੇਂ 'ਚ ਦੇਖੋ NDP ਦੇ MLA ਚੱਲੇ ਆਉਂਦੇ ਹੈਗੇ ਮੇਰੀ ਕੰਸਟੀਚੁਐਂਸੀ 'ਚ, ਜਦੋਂ ਉਹ ਪ੍ਰੋਵਿੰਸ਼ੀਅਲ ਮਸਲਾ ਆਉਂਦਾ ਤਾਂ ਉਹ NDP ਨੂੰ ਵੋਟ ਪਾਉਂਦੇ ਨੇ, ਅਤੇ ਜਦੋਂ ਫੈਡਰਲੀ ਆਉਂਦਾ ਤਾਂ ਉਹ ਜਿਹੜਾ ਹੈਗਾ ਉਹ ਲਿਬਰਲ ਮੈਂਬਰ ਜਿਹੜਾ ਵਾ ਇੱਥੋਂ ਜਿਹੜਾ ਉਹ ਇਲੈਕਟ ਕਰਦੇ ਹੈਗੇ। ਸੋ ਇਹ ਬਿਲਕੁਲ ਸਹੀ ਹੈ। ਉਹ ਕਿਉਂਕਿ ਉਹ ਲੋਕ ਅੰਡਰਸਟੈਂਡ ਕਰਦੇ ਹੈਗੇ ਕਿ ਫੈਡਰਲੀ ਜਿਹੜਾ ਇਸ ਵੇਲੇ ਦੋ ਚੋਇਸਿਸ ਹੈਗੀਆਂ, ਇੱਕ ਪਾਸੇ ਐਂਡਰੂ ਸ਼ੀਅਰ ਦੀ ਜਿਹੜਾ ਕੱਟ ਲਾਉਂਦਾ ਫੈਮਿਲੀ ਪ੍ਰੋਗਰਾਮ ਨੂੰ ਤਕਰੀਬਨ $50 ਬਿਲੀਅਨ ਦੇ, ਦੂਜੇ ਪਾਸੇ ਹੈ ਜਿਹੜਾ ਜਸਟਿਨ ਟਰੂਡੋ ਤੇ ਲਿਬਰਲ ਪਾਰਟੀ ਜਿਹੜੀ ਹੈ ਇਨਵੈਸਟ ਕਰਦੀ ਹੈਗੀ ਕਮਿਊਨਿਟੀਜ਼ ਦੇ ਵਿੱਚ। ਅਖੀਰ 'ਚ ਧੰਨਵਾਦ ਸਾਹਿਬ, ਸਾਨੂੰ ਜ਼ਰੂਰ ਦੱਸ ਕੇ ਜਾਇਓ ਕਿ ਬਰਾਕ ਓਬਾਮਾ ਨੇ ਜਿਹੜੀ
ਜਿਸ ਤਰੀਕੇ ਨਾਲ ਉਹਨਾਂ ਦੀ ਹਮਾਇਤ ਕੀਤੀ ਜਸਟਿਨ ਟਰੂਡੋ ਦੀ, ਇਹ ਆਪਣੇ ਆਪ ਵਿੱਚ ਕਿੰਨੀ ਕੁ ਮਹੱਤਵਪੂਰਨ ਡਿਵੈਲਪਮੈਂਟ ਹੈ, ਔਰ ਇਸ ਦੇ ਬਾਰੇ ਤੁਸੀਂ ਕਿਵੇਂ ਸੋਚਦੇ ਹੋ? ਇਹ ਬਹੁਤ ਵੱਡੀ ਜਿਹੜੀ ਆ ਉਹ ਗੱਲ ਹੈਗੀ ਆ, ਕਿਉਂਕਿ ਜਦੋਂ ਆਪਾਂ ਇਹ ਦੇਖਦੇ ਹੈਗੇ ਆ ਕਿ ਇੱਕ ਉਹ ਪ੍ਰਾਈਮ ਮਿਨਿਸਟਰ ਇੱਕ ਪਾਸੇ ਜਦੋਂ ਜਸਟਿਨ ਟਰੂਡੋ ਉਹਨਾਂ ਨੂੰ ਕਹਿ ਦਿੰਦੇ ਨੇ ਕਿ ਇਹ ਕਦੇ ਉਹਨਾਂ ਦੇ ਖਿਲਾਫ ਬਲੈਕ ਫੇਸ ਵਾਲੀ ਗੱਲ ਲਿਆਉਂਦੇ ਨੇ, ਕਦੇ ਕੋਈ ਹੋਰ ਚੀਜ਼ ਲਿਆਉਂਦੇ ਨੇ, ਰਾਈਟ। ਤੇ ਇਸ ਵੇਲੇ ਇੱਕ ਉਹ ਇਨਸਾਨ ਜਿਹੜਾ ਹੈ, ਜਿਹੜਾ ਅਮਰੀਕਾ ਦਾ ਪਹਿਲਾ ਰਾਸ਼ਟਰਪਤੀ ਬਣਿਆ, ਉਹਨਾਂ ਨੇ ਆਪਣੀ ਇਹ ਗੱਲ ਜਿਹੜੀ ਹੈ ਉਹ ਇੰਡੋਰਸਮੈਂਟ ਇੱਕ ਬਹੁਤ ਵੱਡੀ ਗੱਲ ਆ। ਅੱਜ ਤਾਈਂ ਬਹੁਤ ਲੰਮਾ ਝਾਤ ਮਾਰ ਕੇ ਦੇਖੀਏ ਤਾਂ ਯੂਜਲੀ ਇਹ ਹੋਇਆ ਨਹੀਂ ਗਾ, ਕਿਉਂਕਿ ਉਹ ਵੀ ਇਹ ਮਹਿਸੂਸ ਕਰ ਰਹੇ ਆ ਵੀ ਉਹਨਾਂ ਨੂੰ, ਕਿਉਂਕਿ ਉੱਥੇ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਆਉਣ ਦੇ ਨਾਲ ਜਿਹੜੀ ਸਿਚੁਏਸ਼ਨ ਆ ਉਹ ਵਿਗੜੀ ਆ, ਤੇ ਉਹ ਨਹੀਂ ਚਾਹੁੰਦੇ ਕਿ ਜਿਹੜਾ ਗੁਆਂਢੀ ਦੇਸ਼ ਕੈਨੇਡਾ ਜਿਹੜਾ ਇੱਕ ਦੂਜੇ ਨਾਲ ਭਰਾਵਾਂ ਵਾਂਗੂ ਬਣ ਕੇ ਰਹਿੰਦਾ, ਵੀ ਇੱਥੇ ਵੀ ਕੋਈ ਐਸਾ ਇਸ਼ੂ ਜਿਹੜਾ ਉਹ ਆਵੇ। ਬਿਲਕੁਲ। ਧੰਨਵਾਦ ਸਾਹਿਬ, ਬਹੁਤ ਸ਼ੁਕਰੀਆ, ਅਸੀਂ ਵਕਤ ਕੱਢਿਆ। ਕੋਈ ਗੱਲ ਰਹਿ ਗਈ ਹੋਵੇ ਮੈਨੂੰ ਐਡ ਕਰਨੀ ਚਾਹੋ ਕਰ ਸਕਦੇ ਹੋ। ਮਿਹਰਬਾਨੀ ਜੀ। ਬਸ ਇਹੀ ਹੈਗਾ ਕਿ ਸਾਰੇ ਤੁਹਾਡੇ ਜਿਹੜੇ ਸੁਣਦੇ ਹੈਗੇ ਜਿਹੜੇ ਉਹ ਜੇ ਵੋਟਰ ਨੇ ਉਹ ਵੋਟ ਪਾਉਣ ਜਾਣ, ਜੇ ਸਪੋਰਟਰ ਨੇ ਤਾਂ ਉਹ ਸਪੋਰਟ ਕਰਨ ਜਿੱਥੇ ਜਿੱਥੇ ਵੀ ਲਿਬਰਲ ਉਮੀਦਵਾਰ ਆ ਉਹਦੀ। ਔਰ ਜਦੋਂ ਅਸੀਂ ਸਰੀ ਨਿਊਟਨ ਦੀ ਗੱਲ ਕਰਦੇ ਹਾਂ, ਇੱਥੇ ਮੇਰੀ ਸੁਖ ਧਾਲੀਵਾਲ ਦੀ ਜਿਹੜੀ ਆ ਉਹ ਟੱਟ ਕੇ ਸਪੋਰਟ ਕਰਨ। 21 ਤਰੀਕ ਨੂੰ ਵੋਟਾਂ ਜਿਹੜੀਆਂ ਉਹ ਪੈਣੀਆਂ ਹੈਗੀਆਂ। ਬਿਲਕੁਲ, ਬਹੁਤ ਸ਼ੁਕਰੀਆ ਧਾਲੀਵਾਲ ਸਾਹਿਬ, ਸਾਡੀ ਸ਼ੁਭ ਇਛਾਵਾਂ ਤੁਹਾਡੇ ਨਾਲ। ਮਿਹਰਬਾਨੀ। ਦੋਸਤੋ, ਅੱਜ ਸੁਖ ਧਾਲੀਵਾਲ ਜਿਹੜੇ ਕਿ ਮੈਂਬਰ ਪਾਰਲੀਮੈਂਟ ਸਰੀ ਨਿਊਟਨ ਤੋਂ ਪੀਏ ਟਰੂਡੋ ਦੀ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਖਾਸ ਤੌਰ 'ਤੇ ਚੋਣਾਂ ਦੇ ਮਾਹੌਲ ਬਾਰੇ ਆਮ ਤੌਰ 'ਤੇ ਗੱਲਬਾਤ ਕਰ ਰਹੇ ਸੀ। ਸੋ ਇਸ ਦੇ ਨਾਲ ਹੀ ਇਸ ਸੈਗਮੈਂਟ ਦੀ ਸਮਾਪਤੀ। ਆਗੇ ਦਿਓ, ਧੰਨਵਾਦ। ਹੈਵ ਅ ਨਾਈਸ ਡੇ।